ਅਸੀਂ ਇੱਕ ਵਾਰੀ ਫਿਰ ਤੋਂ ਬਹੁਤ ਸਵਾਗਤ ਕਰਦੇ ਆਪਣੇ ਸਾਰੇ ਸਰੋਤਿਆਂ ਦਾ ਪੰਜਾਬੀ ਰੇਡੀਓ ਦੇ ਉੱਤੇ। ਅੱਜ ਦਾ ਜਿਹੜਾ ਤੁਹਾਡਾ ਸ਼ੋਅ ਹੈ ਯੋਗਾ ਦੇ ਉੱਤੇ ਹੈ, ਅਤੇ ਸਾਡੇ ਨਾਲ ਅੱਜ ਇਸੇ ਚੀਜ਼ ਨੂੰ ਡਿਸਕਸ ਕਰਨ ਦੇ ਲਈ ਲਾਈਨ 'ਤੇ ਮੌਜੂਦ ਨੇ ਸਰਦਾਰ ਬਖਸ਼ੀਸ਼ ਸਿੰਘ ਜੀ ਮਠਾੜੂ, ਜੋ ਕਿ ਅੱਜ ਕੱਲ੍ਹ ਗੁਰਦੁਆਰਾ ਸਾਹਿਬ ਫਰੀਮਾਉਂਟ ਵਿਖੇ ਇਹਨਾਂ ਕੈਂਪ ਲਗਾਇਆ ਹੋਇਆ ਯੋਗਾ ਦਾ। ਜੇ ਤੁਸੀਂ ਜਾਣਾ ਉੱਥੇ ਚਾਹੁੰਦੇ ਹੋ ਤਾਂ ਸਵੇਰੇ ਸ਼ਾਮ ਉਹਦੀ ਕਲਾਸਿਸ ਲੱਗਦੀਆਂ, ਤੁਸੀਂ ਯੋਗਾ ਦਾ ਲਾਹਾ ਲੈ ਸਕਦੇ ਹੋ। ਇਹ ਇੰਡੀਆ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਸੰਸਥਾ ਹੈਗੀ ਹੈ, ਜਲੰਧਰ ਬੇਸਡ ਇਹਨਾਂ ਦੀ ਸੰਸਥਾ, ਜਿਹੜੀ ਕਿ ਲੋਕਾਂ ਕੋਲ ਜਾ ਕੇ ਜੋ ਇਹਨਾਂ ਕੋਲ ਐਜ਼ ਪਰ ਰਿਕੁਐਸਟ ਲੋਕਾਂ ਦੀਆਂ ਆਉਂਦੀਆਂ ਨੇ, ਲੋਕਾਂ ਕੋਲ ਜਾ ਕੇ ਉਹਨਾਂ ਦੀ ਯੋਗਾ ਦੀ ਸਿਖਲਾਈ ਦਿੰਦੇ ਨੇ, ਕੈਂਪ ਲਗਾਉਂਦੇ ਨੇ ਫ੍ਰੀ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ, ਅਤੇ ਬਿਮਾਰੀਆਂ ਦਾ ਇਲਾਜ ਵੀ ਕਰਦੇ ਨੇ। ਸੋ ਅਸੀਂ ਆਪਣੀ ਗੱਲਬਾਤ ਨੂੰ ਜਾਰੀ ਰੱਖਦੇ ਹਾਂ। ਬਖਸ਼ੀਸ਼ ਸਿੰਘ ਜੀ, ਜੋ ਆਪਣੀ ਗੱਲਬਾਤ ਅਸੀਂ ਕਰ ਰਹੇ ਸੀ, ਅਸੀਂ ਅਮਰੀਕਾ ਦੇ ਵਿੱਚ ਦੇਖਦੇ ਹਾਂ ਕਿ ਇਕੱਲਾ ਇੱਕ ਜਿਹੜਾ ਪੜ੍ਹਿਆ ਲਿਖਿਆ ਵਰਗ ਹੈ, ਬਾਕੀ ਵਰਗਾਂ ਦੀ ਜਿਹੜੇ ਕੰਮਕਾਰ ਕਰਨ ਵਾਲੇ ਉਹਨਾਂ ਨੂੰ ਵੀ ਛੱਡ ਕੇ, ਅਤੇ ਜਿਹੜਾ ਖਾਸ ਤੌਰ 'ਤੇ ਪੜ੍ਹਿਆ ਲਿਖਿਆ ਵਰਗ ਹੈ, ਉਹਨਾਂ ਦੀ ਇੱਕ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਜਿਸ ਤਰ੍ਹਾਂ ਕਈ 10-10 12-12 ਘੰਟੇ ਕੰਪਿਊਟਰ 'ਤੇ ਬਹਿੰਦੇ ਹਨ, ਜਾਂ ਹੋਰ ਵੀ ਕੰਮ ਜਿਹੜੇ ਕਿ ਬੈਠ ਕੇ, ਕਿਉਂਕਿ ਉਹਦੇ ਉਹਨਾਂ ਵਿੱਚ ਇਹਨਾਂ ਕੰਮਾਂ ਵਿੱਚ ਬੈਠਕ ਆਪਾਂ ਨੂੰ ਬਹੁਤ ਚਾਹੀਦੀ ਆ, ਉਹਨਾਂ ਦਾ ਅਸੀਂ ਆਮ ਤੌਰ 'ਤੇ ਦੇਖਿਆ ਭਾਰ ਵੱਧ ਜਾਂਦਾ ਜਾਂ ਹੋਰ ਉਹਨਾਂ ਨੂੰ ਸਮੱਸਿਆਵਾਂ ਆਉਂਦੀਆਂ। ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਜ਼ਿਆਦਾ ਬੈਠਣ ਦੇ ਨਾਲ ਕੀ ਸਮੱਸਿਆ ਆਉਂਦੀਆਂ ਨੇ, ਅਤੇ ਇਹਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ? ਇਹਦੇ ਵਿੱਚ ਜਿਸ ਤਰ੍ਹਾਂ ਜਿਹੜੇ ਆਪਣਾ ਕੰਪਿਊਟਰ ਨਾਲ ਕੰਮ ਕਰਦੇ ਹਨ, ਕੰਪਿਊਟਰ 'ਤੇ ਕੰਮ ਕਰਦੇ ਹਨ, ਜੀ ਉਹਨਾਂ ਨੂੰ ਸਰਵਾਈਕਲ ਦੀ ਜਿਹੜੀ ਹੈਗੀ ਗਰਦਨ ਦਰਦ ਦੀ ਪ੍ਰੋਬਲਮ ਜਿਹੜੀ ਆ ਜ਼ਿਆਦਾ ਆਉਣ ਦੇ ਚਾਂਸ ਹੁੰਦੇ ਹੈਗੇ ਜੀ। ਤਾਂ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਉਹ ਘੰਟੇ ਬਾਅਦ ਜਾਂ ਅੱਧੇ ਘੰਟੇ ਬਾਅਦ ਜਦੋਂ ਵੀ ਉਹਨਾਂ ਨੂੰ ਕੋਈ ਸਪੇਸ ਮਿਲਦੀ ਹੈ, ਉਹਨਾਂ ਨੇ ਕੋਈ ਸ਼ਿਫਟ ਲਗਾ ਲਈ ਹੈਗੀ ਆ, ਤਾਂ ਉਹ ਇੱਕ ਅੱਧੇ ਮਿੰਟ ਵਾਸਤੇ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਗਰਦਨ ਨੂੰ ਪਿੱਛੇ ਸਿੱਟ ਦੇਣ ਜੀ। ਇੱਕ ਅੱਧੇ ਮਿੰਟ ਦੇ ਨਾਲ ਹੀ ਉਹ ਦੁਬਾਰਾ ਰੀਚਾਰਜ ਹੋ ਜਾਂਦੇ, ਰਿਕਵਰ ਹੋ ਜਾਂਦੇ। ਉਹਨਾਂ ਦੇ ਪੱਠੇ ਜਿਹੜੇ ਹੈਗੇ ਉਹਨਾਂ ਨੂੰ ਤਾਕਤ ਮਿਲਣੀ ਹੈਗੀ ਆ ਜੀ। ਤਾਂ ਜੋ ਅੱਧੇ ਘੰਟੇ ਬਾਅਦ ਅੱਖਾਂ ਬੰਦ ਕਰਕੇ ਗਰਦਨ ਨੂੰ ਪਿੱਛੇ ਨੂੰ ਲਮਕਾ ਦੇਣ ਜੀ, ਤਾਂ ਇੱਕ ਅੱਧੇ ਮਿੰਟ ਵਾਸਤੇ ਉਹ ਕਾਫੀ ਆ ਜੀ। ਉਹਦੇ ਨਾਲ ਉਹ ਸਿਮਰਨ ਵੀ ਕਰ ਸਕਦੇ ਆ, ਜਿਸ ਇਸ਼ਟ ਨੂੰ ਮੰਨਦੇ ਹੈਗੇ ਆ ਜੀ, ਉਹ ਆਪਣਾ ਜਾਪ ਕਰ ਸਕਦੇ ਆ ਜੀ। ਜਿਸ ਤਰ੍ਹਾਂ ਮੂਲ ਮੰਤਰ ਦਾ ਜਾਪ ਕੀਤਾ ਜਾ ਸਕਦਾ, ਗਾਇਤਰੀ ਮੰਤਰ ਦਾ ਜਾਪ ਕੀਤਾ ਜਾ ਸਕਦਾ, ਜੋ ਕਿਸੇ ਦਾ ਇਸ਼ਟ ਹੈਗਾ ਜੀ, ਜੋ ਜਿਸ ਨੂੰ ਮੰਨਦਾ ਹੈਗਾ ਜੀ ਜੀ। ਉਹ ਨਾਲੇ ਆਪਣਾ ਨਾਮ ਲੈ ਹੋ ਜਾਂਦਾ, ਨਾਲੇ ਇੱਕ ਰਿਲੈਕਸ ਹੋ ਜਾਂਦੀ ਆ ਜੀ ਜੀ ਜੀ। ਜਿਹੜੇ ਪੱਠੇ ਹੈਗੇ ਉਹ ਰੀਐਕਟਿਵ ਹੋ ਜਾਂਦੇ ਆ ਜੀ ਜੀ, ਨਾਲੇ ਪੁੰਨ ਨਾਲੇ ਫਲੀਆਂ ਜੀ, ਨਾਲੇ ਪੁੰਨ ਨਾਲੇ ਫਲੀਆਂ ਜੀ। ਅਸੀਂ ਕਲਾਸ ਦੇ ਵਿੱਚ ਵੀ ਇਸੇ ਤਰ੍ਹਾਂ ਜਿੰਨੀਆਂ ਕਸਰਤ ਕਰਾਉਂਦੇ ਹੈਗੇ ਆ, ਉਹ ਨਾਲ ਸਿਮਰਨ ਜਾਪ ਕਰਾਉਂਦੇ ਆ ਕਿ ਇੱਕ ਤਾਂ ਉਹਦੇ ਨਾਲ ਕਾਊਂਟਿੰਗ ਹੋ ਜਾਂਦੀ ਆ ਟਾਈਮ ਦੀ ਜੀ ਜੀ ਜੀ। ਜਿਸ ਤਰ੍ਹਾਂ ਕਿਸੇ ਨੂੰ ਕਹਿੰਦੇ ਵੀ 10 ਸਕਿੰਟ ਰੁਕਣਾ ਜਾਂ 15 ਸਕਿੰਟ ਇਸ ਪੋਜ਼ 'ਚ ਰੁਕਣਾ ਹੈਗਾ ਜੀ, ਤੇ ਅਸੀਂ ਉਹਨੂੰ ਕਹਿੰਦੇ ਹਾਂ ਵੀ 10-15 ਸਕਿੰਟ ਤੁਹਾਨੂੰ ਕਿਸੇ ਕਾਊਂਟ ਕਿਸ ਤਰ੍ਹਾਂ ਕਰਨੇ ਆ, ਤੇ ਅਸੀਂ ਕਹਿੰਦੇ ਤੁਸੀਂ ਸਿਮਰਨ ਕਰ ਲਓ, ਇੱਕ ਮੂਲ ਮੰਤਰ ਦਾ ਜਾਪ ਕਰ ਲਿਆ ਜੀ, ਤੇ 10 ਸਕਿੰਟ ਸਮਝ ਲਓ ਲੱਗ ਗਿਆ ਤੁਹਾਡੇ ਜੀ ਜੀ ਜੀ। ਤੇ ਇੱਕ ਪੋਜ਼ ਖੱਬੇ ਪਾਸੇ ਕੀਤਾ, ਇੱਕ ਵਾਰੀ ਸੱਜੇ ਪਾਸੇ ਕੀਤਾ ਜੀ, ਇਸ ਤਰ੍ਹਾਂ ਨਾਲ ਸਿਮਰਨ ਤੇ ਨਾਲ ਕਸਰਤ ਜੀ ਜੀ ਜੀ। ਸੋ ਦੋਨੋਂ ਹੀ ਕੰਮ ਹੋ ਜਾਂਦੇ ਆ। ਸੋ ਅਸੀਂ ਜੋ ਆਪਣੀ ਅੱਜ ਦਾ ਲਾਈਫ ਸਟਾਈਲ ਬਾਰੇ ਗੱਲ ਕਰ ਰਹੇ ਹਾਂ, ਇੱਕ ਤਾਂ ਅਸੀਂ ਯੋਗਾ ਦੀ ਅਤੇ ਅਫਕੋਰਸ ਕਸਰਤ ਦੀ ਤਾਂ ਅਸੀਂ ਗੱਲ ਕਰਦੇ ਹਾਂ ਇਸ ਤਰ੍ਹਾਂ ਯੋਗਾ ਦੇ ਵਿੱਚ। ਦੂਸਰਾ ਅਸੀਂ ਇਹ ਵੀ ਦੇਖਿਆ ਕਿ ਖਾਣ ਪੀਣ ਦੀਆਂ ਚੀਜ਼ਾਂ ਵੀ ਇਸ ਚੀਜ਼ ਦੇ ਉੱਤੇ ਕਾਫੀ ਇਫੈਕਟ ਕਰਦੀਆਂ ਨੇ, ਫ਼ਰਕ ਪਾਉਂਦੀਆਂ ਨੇ। ਸੋ ਥੋੜ੍ਹੇ ਜਿਹੇ ਸਮੇਂ ਵਿੱਚ ਤੁਸੀਂ ਸਾਡੇ ਸਰੋਤਿਆਂ ਨੂੰ ਇਹ ਦੱਸੋਗੇ ਕਿ ਜਿਸ ਤਰ੍ਹਾਂ ਸਬਜ਼ੀਆਂ, ਦਾਲਾਂ, ਹੋਰ ਫਰੂਟਸ ਹੁੰਦੇ ਆ, ਇਹ ਕਿਹੜੀਆਂ ਖਾਣੀਆਂ ਚਾਹੀਦੀਆਂ, ਕਿਹੜੇ ਸਮੇਂ ਖਾਣੀਆਂ ਚਾਹੀਦੀਆਂ, ਅਤੇ ਹਰ ਇੱਕ 'ਚ ਕਿੰਨੀਆਂ ਕੁ ਕੈਲਰੀਜ਼ ਹੁੰਦੀਆਂ? ਹਾਂਜੀ ਜੀ। ਇਹ ਖਾਣ ਪਾਣ ਦੇ ਸਵਾਲ ਤੋਂ ਜਵਾਬ ਤੋਂ ਪਹਿਲਾਂ ਮੈਂ ਉਹ ਜਿਹੜਾ ਆਪਾਂ ਪਹਿਲਾਂ ਸਵਾਲ ਕੀਤਾ ਸੀ ਉਹਦੇ ਤੇ ਥੋੜਾ ਜਿਹਾ ਦੁਬਾਰਾ ਹੋਰ ਜਾਣਨਾ ਚਾਹੁੰਦਾ ਜੀ, ਕਿ ਜਿਹੜੇ ਬੈਠਣ ਵਾਲੇ ਵਿਅਕਤੀ ਆ, ਜੇ ਉਹ ਕੁਰਸੀ ਤੇ ਜਿੱਦਾਂ ਬਹਿੰਦੇ ਆ, ਉਹ ਪੂਰੀ ਹਿੱਪ ਪਿੱਛੇ ਲਗਾ ਕੇ ਬੈਠਣ, 90 ਡਿਗਰੀ 'ਚ ਬੈਠਣ, ਤੇ ਉਹ ਪ੍ਰੋਬਲਮ ਉਹਨਾਂ ਨੂੰ ਘੱਟ ਆਉਣਗੀਆਂ, ਤੇ ਉਹ ਜ਼ਿਆਦਾ ਦੇਰ ਤੱਕ ਚੰਗੇ ਢੰਗ ਨਾਲ ਕੰਮ ਕਰ ਸਕਦੇ ਆ। ਜਦੋਂ ਅਸੀਂ 90 ਡਿਗਰੀ ਤੇ ਨਹੀਂ ਬਹਿੰਦੇ ਤਾਂ ਇਹ ਪ੍ਰੋਬਲਮ ਆਉਣ ਦੀ ਜ਼ਿਆਦਾ ਸੰਭਾਵਨਾ ਬਣੀ ਰਹਿੰਦੀ ਹੈ ਜੀ। ਤਾਂ ਇਸੇ ਕਰਕੇ ਜਿਹੜੇ ਕੰਪਿਊਟਰ ਟੇਬਲ ਬਣਾਏ ਜਾਂਦੇ ਆ, ਉਹ ਹਾਈ ਲੈਵਲ ਦੀ ਹਿਸਾਬ ਨਾਲ ਬਣਾਏ ਜਾਂਦੇ ਕਿ ਬੰਦੇ ਨੂੰ ਝੁੱਕ ਕੇ ਨਾ ਕੰਮ ਕਰਨਾ ਪਵੇ। ਤਾਂ ਜੇ ਕਿਸੇ ਦਫ਼ਤਰ 'ਚ ਉਹ ਕੰਪਿਊਟਰ ਉਸ ਅਵਸਥਾ 'ਚ ਨਹੀਂ ਹੈਗਾ, ਉਸ ਸਿਚੁਏਸ਼ਨ 'ਚ ਨਹੀਂ ਹੈਗਾ, ਤਾਂ ਉਹਨਾਂ ਨੂੰ ਉਸ ਸ਼ੇਪ 'ਚ ਕਰਾ ਲੈਣਾ ਚਾਹੀਦਾ ਤਾਂ ਕਿ ਝੁੱਕ ਕੇ ਨਾ ਕੰਮ ਕਰਨਾ ਪਵੇ। 90 ਡਿਗਰੀ ਦੇ ਵਿੱਚ ਬੈਠ ਕੇ ਇਹ ਕੰਮ ਕੀਤਾ ਜਾਵੇ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਲਾਭ ਹੁੰਦਾ ਜੀ ਜੀ ਜੀ। ਸੋ ਅਸੀਂ ਆਪਣੇ ਅਗਲੇ ਸਵਾਲ ਵੱਲ ਆਉਂਦੇ ਹਾਂ, ਜਿਹਦੇ ਵਿੱਚ ਅਸੀਂ ਖਾਣ ਪੀਣ ਦੀਆਂ ਗੱਲਾਂ ਕਰਦੇ ਨੇ।
ਕਰਦੇ ਹਾਂ। ਉਹਦੇ ਵਿੱਚ ਤੁਸੀਂ ਸਾਡੇ ਸਰੋਤਿਆਂ ਨੂੰ ਇਹ ਜਾਣਕਾਰੀ ਦੇਣਾ ਚਾਹੋਗੇ ਕਿ ਕਿਹੜੀਆਂ ਸਬਜ਼ੀਆਂ, ਦਾਲਾਂ ਅਤੇ ਫਰੂਟ ਕਿਹੜੇ ਟਾਈਮ ਖਾਣੇ ਚਾਹੀਦੇ ਆ ਅਤੇ ਕਿੰਨੀਆਂ ਕੁ ਕੈਲਰੀਜ਼ ਹੋਣੀਆਂ ਚਾਹੀਦੀਆਂ, ਕਿਸ ਤਰ੍ਹਾਂ ਸਵੇਰੇ ਆਪਾਂ ਨੂੰ ਆਮ ਤੌਰ 'ਤੇ ਕੈਲਰੀਜ਼ ਦੀ ਜ਼ਿਆਦਾ ਲੋੜ ਹੁੰਦੀ ਆ, ਸ਼ਾਮ ਨੂੰ ਆਪਾਂ ਨੂੰ ਕੰਪੈਰੇਟਿਵਲੀ ਘੱਟ ਹੁੰਦੀ ਆ। ਸੋ ਉਹਦੇ ਬਾਰੇ ਥੋੜ੍ਹਾ ਬਹੁਤਾ ਸਾਡੇ ਸਰੋਤਿਆਂ ਨਾਲ ਕੋਈ ਗੱਲਬਾਤ ਸਾਂਝੀ ਕਰਨੀ ਚਾਹੋਗੇ? ਹਾਂਜੀ ਜੀ। ਇਹਦੇ ਵਿੱਚ ਜਿੱਦਾਂ ਆਪਣੇ ਜਿੰਨੇ ਵੀ ਜਿਹੜੇ ਅਸੀਂ ਬਾਜ਼ਾਰ 'ਚ ਪ੍ਰੋਡਕਟ ਲੈਂਦੇ ਹਾਂ, ਖਾਸ ਕਰਕੇ ਜਿਹੜੇ ਪੈਕ ਹੋਏ ਹੁੰਦੇ ਆ ਜੀ ਜੀ, ਉਹਨਾਂ ਦੇ ਉੱਤੇ ਇਹ ਕਾਲਮ ਬਣਿਆ ਹੀ ਹੁੰਦਾ ਵੀ ਕਿੰਨਾ ਇੱਕ ਮਨੁੱਖ ਨੇ ਖਾਣਾ ਹੈਗਾ। ਜੀ ਜੀ। ਜਿੱਦਾਂ ਇੱਕ ਔਰਤ ਮਨੁੱਖ ਨੇ 24 ਘੰਟੇ 'ਚ 2400 ਕੈਲਰੀ ਲੈਣੀ ਹੁੰਦੀ ਆ ਜੀ। ਇੱਕ ਔਰਤ ਨੇ 2000 ਕੈਲਰੀ ਲੈਣੀ ਆ ਤੇ ਇੱਕ ਬੱਚੇ ਨੇ 1800 ਕੈਲਰੀ ਲੈਣੀ ਆ ਜੀ। ਤਾਂ ਉਸ ਤੋਂ ਬਾਅਦ ਹੋਰ ਦੂਸਰੇ ਪੈਰਾਮੀਟਰ ਹੈਗੇ ਆ, ਜਿੱਦਾਂ ਪ੍ਰੋਟੀਨ ਆ ਉਹ 50-55 ਗ੍ਰਾਮ ਲੈਣੀ ਆ 24 ਘੰਟੇ 'ਚ। ਕਾਰਬੋਹਾਈਡਰੇਟ ਜਿਹੜੇ ਆ ਉਹ 250-300 ਗ੍ਰਾਮ ਲੈਣੇ ਆ। ਜੀ ਜੀ। ਜਿਹੜੀ ਸ਼ੂਗਰ ਆ ਉਹ 90 ਤੋਂ ਲੈ ਕੇ 120 ਗ੍ਰਾਮ ਤੱਕ ਲੈਣੀ ਆ। ਜੀ ਜੀ ਜੀ। ਇਹ ਤਾਂ ਪ੍ਰੋਡਕਟਸ ਹੋ ਗਏ ਜਿਹੜੇ ਅਸੀਂ ਪੈਕਟ ਦੇਖਦੇ ਹਾਂ, ਜਾਂ ਆਮ ਤੌਰ 'ਤੇ ਕਿਹਾ ਜਾਂਦਾ ਕਿ ਇੰਨੀ ਪ੍ਰੋਟੀਨ ਲੈਣੀ, ਆਹ ਵਿਟਾਮਿਨਸ ਲੈਣੇ ਚਾਹੀਦੇ ਤੁਹਾਨੂੰ। ਪਰ ਜਿਹੜੀ ਅਸੀਂ ਇੱਥੇ ਗੱਲ ਕਰ ਰਹੇ, ਜਾਂ ਮੈਂ ਤੁਹਾਡੇ ਕੋਲ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਿਹਾ, ਉਹ ਇਹ ਹੈ ਕਿ ਆਮ ਤੌਰ 'ਤੇ ਸਾਡੀ ਕਈ ਧਾਰਨਾਵਾਂ ਬਣੀਆਂ ਹੁੰਦੀਆਂ ਕਿ ਆਮ ਤੌਰ 'ਤੇ ਅਸੀਂ ਇਹ ਕਹਿੰਦੇ ਕਿ ਸ਼ਾਮ ਦੇ ਟਾਈਮ, ਰਾਤੀ ਸੌਣ ਤੋਂ ਪਹਿਲਾਂ ਤੁਸੀਂ ਦੁੱਧ ਨਹੀਂ ਪੀਣਾ ਚਾਹੀਦਾ, ਦਹੀਂ ਨਹੀਂ ਖਾਣਾ ਚਾਹੀਦਾ, ਜਾਂ ਰਾਤ ਦੇ ਟਾਈਮ 'ਤੇ ਕਹਿ ਲਓ ਦਹੀਂ ਨਹੀਂ ਖਾਣਾ ਚਾਹੀਦਾ। ਸੋ ਇੱਦਾਂ ਦੀਆਂ ਗੱਲਾਂ ਬਾਤਾਂ ਜਿਹੜੀ ਆਪਣੇ ਦੇਸੀ ਤਰੀਕੇ ਆਮ ਘਰਾਂ ਵਿੱਚ ਜਿਹੜੀ ਅਸੀਂ ਚੀਜ਼ਾਂ ਵਰਤਦੇ ਹਾਂ ਉਹਦੇ ਬਾਰੇ, ਚਾਹ ਘੱਟ ਪੀਣੀ ਚਾਹੀਦੀ ਹੈ, ਇੱਦਾਂ ਦੀਆਂ ਚੀਜ਼ਾਂ। ਇਹਦੇ ਵਿੱਚ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਦੁੱਧ ਦਹੀਂ ਦੀ ਗੱਲ ਕੀਤੀ ਆ, ਦਹੀਂ ਜਿਹੜਾ ਹੈਗਾ ਰਾਤ ਨੂੰ ਦਹੀਂ ਖਾਣਾ ਬਿਲਕੁਲ ਚੰਗਾ ਨਹੀਂ ਹੈਗਾ। ਰਾਤ ਨੂੰ ਦਹੀਂ ਖਾਣ ਨਾਲ ਕਈ ਪ੍ਰੋਬਲਮ ਆਉਂਦੀਆਂ ਹੈਗੀਆਂ ਜੀ। ਰਾਤ ਨੂੰ ਦਹੀਂ ਖਾਣ ਦੇ ਨਾਲ ਕਫ ਜਿਹੜਾ ਹੈਗਾ, ਰੇਸ਼ਾ ਜ਼ਿਆਦਾ ਹੁੰਦਾ, ਜਿਹਨਾਂ ਬਲਗਮ, ਖੰਘ, ਰੇਸ਼ਾ, ਜ਼ੁਕਾਮ ਜ਼ਿਆਦਾ ਹੁੰਦਾ ਹੈਗਾ ਜੀ। ਤੇ ਰਾਤ ਨੂੰ ਦਹੀਂ ਖਾਣ ਨਾਲ ਭਾਰ ਵੀ ਵੱਧਦਾ ਹੈਗਾ ਜੀ ਜੀ। ਪਰ ਇਹਦੇ ਵਿੱਚ ਦੂਸਰੀ ਸਥਿਤੀ ਇਹ ਹੈਗੀ ਆ, ਜਿਨ੍ਹਾਂ ਨੇ ਰਾਤ ਸ਼ਿਫਟ ਕਰ ਲਾਉਣੀ ਹੈਗੀ, ਜਿਨ੍ਹਾਂ ਨੇ ਰਾਤ ਨੂੰ ਕੰਮ ਕਰਨਾ ਹੈਗਾ ਜੀ, ਉਹ ਰਾਤ ਨੂੰ ਵੀ ਦਹੀਂ ਖਾ ਸਕਦੇ ਆ ਜੀ ਜੀ। ਜਿਨ੍ਹਾਂ ਨੇ ਰਾਤ ਨੂੰ ਸੌਣਾ ਹੈਗਾ ਉਹ ਰਾਤ ਨੂੰ ਦਹੀਂ ਦਾ ਸੇਵਨ ਨਾ ਕਰਨ ਜੀ, ਉਹਨਾਂ ਲਈ ਰਾਤ ਨੂੰ ਲਈ ਜਿਹੜਾ ਹੈਗਾ ਦਹੀਂ ਨਹੀਂ ਚੰਗਾ ਹੈਗਾ ਜੀ ਜੀ। ਦੁੱਧ ਦਾ ਜਿਹੜਾ ਹੈਗਾ, ਦੁੱਧ ਰਾਤ ਨੂੰ ਸੌਣ ਲੱਗੇ ਜਿਹੜਾ ਹੈਗਾ ਉਹ ਗਰਮ ਪੀਣਾ ਚਾਹੀਦਾ ਹੈਗਾ ਜੀ। ਠੰਡਾ ਦੁੱਧ ਜਿਹੜਾ ਹੈਗਾ ਉਹ ਭਾਰ ਵਧਾਉਂਦਾ ਹੈਗਾ ਜੀ। ਠੰਡਾ ਦੁੱਧ ਜਿਹੜਾ ਉਹ ਹੋਰ ਵੀ ਕਈ ਰੋਗ ਵਧਾਉਂਦਾ ਹੈਗਾ ਜੀ ਜੀ ਜੀ। ਠੰਡਾ ਦੁੱਧ ਸਿਰਫ ਜਿਹਨਾਂ ਨੂੰ ਪੇਟ ਦੇ ਵਿੱਚ ਅਲਸਰ ਵਗੈਰਾ ਹੈਗੀ ਆ, ਉਹਨਾਂ ਲਈ ਉਹ ਠੰਡਾ ਦੁੱਧ ਠੀਕ ਹੈ ਜੀ। ਤੇ ਬਾਕੀ ਜਿਹੜੇ ਦੂਸਰੇ ਹੈਗੇ ਆ ਕੇਸ, ਜਿੱਦਾਂ ਜਿਹਨਾਂ ਨੂੰ ਕੋਈ ਦਰਦਾਂ ਵਗੈਰਾ ਹੈਗੀਆਂ, ਜਾਂ ਦੂਸਰੇ ਰੋਗ ਕਫ ਵਗੈਰਾ ਹੈਗੇ ਆ, ਉਹਨਾਂ ਨੂੰ ਗਰਮ ਦੁੱਧ ਹੀ ਪੀਣਾ ਚਾਹੀਦਾ ਜੀ ਜੀ ਜੀ। ਤੇ ਕਫ ਵਾਲਿਆਂ ਨੂੰ, ਜਿਹਨਾਂ ਨੂੰ ਖੰਘ, ਰੇਸ਼ਾ, ਜ਼ੁਕਾਮ ਹੁੰਦੀ ਹੈ, ਉਹਨਾਂ ਨੇ ਕਦੀ ਵੀ ਨਿਰਾ ਦੁੱਧ ਨਹੀਂ ਉਹਨਾਂ ਨੂੰ ਲੈਣਾ ਚਾਹੀਦਾ ਜੀ। ਦੁੱਧ ਦੇ ਵਿੱਚ ਜਾਂ ਹਲਦੀ ਪਾ ਕੇ ਲੈ ਲੈਣ, ਜਾਂ ਕਾਲੀਆਂ ਮਿਰਚਾਂ 5-7 ਉਬਾਲ ਕੇ ਲੈ ਲੈਣ ਜੀ। ਕਾਲੀਆਂ ਮਿਰਚਾਂ ਨਾਲ ਉਹਨਾਂ ਨੂੰ ਬਹੁਤ ਲਾਭ ਮਿਲਦਾ ਜੀ ਜੀ ਜੀ। ਤੇ ਕਾਲੀਆਂ ਮਿਰਚਾਂ ਦੇ ਨਾਲ ਇੱਕ ਦੁੱਧ ਦਾ ਕੋਰਸ ਵੀ ਹੈਗਾ। ਜੇ 1 ਮਹੀਨਾ ਕਾਲੀਆਂ ਮਿਰਚਾਂ ਦਾ ਦੁੱਧ ਪੀਤਾ ਜਾਵੇ ਤੇ ਇਹਦੇ ਨਾਲ ਅਸਥਮਾ ਵਰਗੇ ਰੋਗਾਂ ਨੂੰ ਵੀ ਬਹੁਤ ਲਾਭ ਮਿਲਦਾ ਹੈਗਾ। ਜਿਸ ਤਰ੍ਹਾਂ ਕਾਲੀਆਂ ਮਿਰਚਾਂ ਦੁੱਧ ਦੇ ਵਿੱਚ ਕੁੱਟ ਕੇ ਪਾਉਣ ਨਾਲ, ਜਾਂ ਸਿੱਧਾ ਕਿਸ ਤਰ੍ਹਾਂ, ਉਹਦੀ ਵੀ ਕੀ ਵਿਧੀ ਆ? ਉਹ ਕਾਲੀਆਂ ਮਿਰਚਾਂ ਸਬੂਤੀਆਂ ਬਾਣੀਆਂ ਗਈਆਂ ਤੇ ਦੁੱਧ ਨੂੰ ਚੰਗੀ ਤਰ੍ਹਾਂ 10-15 ਮਿੰਟ ਉਬਾਲਣਾ ਹੁੰਦਾ ਜੀ। ਇਹਦਾ ਜਿਹੜਾ ਕੋਰਸ ਕਰਨਾ ਵਾ ਉਹ ਇਸ ਢੰਗ ਨਾਲ ਕਰਨਾ ਹੁੰਦਾ ਕਿ ਪਹਿਲੇ ਦਿਨ 1 ਕਾਲੀ ਮਿਰਚ ਉਬਾਲਣੀ ਆ ਜੀ, ਦੂਸਰੇ ਦਿਨ 2, ਤੀਸਰੇ ਦਿਨ 3, ਫਿਰ ਚੌਥੇ ਦਿਨ 4, ਗ੍ਰੈਜੂਅਲੀ 14 ਤੱਕ ਗਿਣਤੀ ਲਿਜਾਣੀ ਆ ਜੀ। ਤੇ 14 ਤੋਂ ਬਾਅਦ ਫਿਰ ਘਟਾਉਣੀਆਂ ਸ਼ੁਰੂ ਕਰ ਦੇਣੀਆਂ। ਉਸ ਤੋਂ ਬਾਅਦ ਮਤਲਬ ਕਿ 13, ਫਿਰ 12, ਫਿਰ 11, ਫਿਰ 10, ਫਿਰ 1 ਤੇ ਲੈ ਆਉਣਾ ਜੀ ਜੀ ਜੀ। ਤੇ ਇਸ ਤਰ੍ਹਾਂ 1 ਮਹੀਨੇ ਦਾ ਕੋਰਸ ਹੁੰਦਾ। ਇਹਦੇ ਨਾਲ ਅਸਥਮਾ ਦੇ ਰੋਗ ਨੂੰ ਵੀ ਬਹੁਤ ਜ਼ਿਆਦਾ ਲਾਭ ਮਿਲਦਾ। ਬਾਈ ਚਾਂਸ ਕਿਸੇ ਨੂੰ ਇਹਦੇ ਵਿੱਚ ਜਾਂ ਲੱਗੇ ਲਵੀ ਕਾਲੀਆਂ ਮਿਰਚਾਂ ਦੇ ਨਾਲ ਪਿੱਤ ਪ੍ਰਕੋਪ ਵੱਧ ਗਿਆ ਹੈਗੀ, ਗਰਮੀ ਵੱਧ ਗਈ ਹੈਗੀ ਆ ਜੀ ਜੀ, ਤੋਂ 7 ਮਿਰਚਾਂ ਤੋਂ ਬਾਅਦ ਫਿਰ ਘਟਾਉਣੀਆਂ ਸ਼ੁਰੂ ਕਰ ਸਕਦਾ ਜੀ। ਤੇ ਇਹਦੇ ਨਾਲ ਖੰਘ, ਰੇਸ਼ਾ, ਜ਼ੁਕਾਮ, ਸਰਦੀ, ਐਲਰਜੀ ਜਿਹੜੀ ਆ ਉਹ ਬਹੁਤ ਜਲਦੀ ਠੀਕ ਹੁੰਦੀ। ਸੋ ਜਿਹੜੇ ਜਿਸ ਤਰ੍ਹਾਂ ਆਮ ਤੌਰ 'ਤੇ ਗਰਮੀਆਂ ਦੇ ਵਿੱਚ ਇਹ ਕੋਰਸ ਬੰਦਾ ਕਰਦਾ, ਤੇ ਜਿਹੜੇ ਕਈ